ਦੇਸੀ ਮਹੀਨੇ ਪੰਜਾਬ ਦੇ ਮੌਸਮਾਂ, ਰੁੱਤਾਂ ਤੇ ਰਹਿਤਲ ਦੇ ਨਾਲ ਜੁੜੇ ਹੋਏ ਨੇ। ਤਾਰੀਖੀ ਹਵਾਲੇ ਦੇ ਨਾਲ ਦੇਸੀ ਕੈਲੰਡਰ ਨੂੰ ਆਰੀਆਈ ਦੌਰ ਦੇ ਵਿੱਚ ਮਹਾਰਾਜਾ ਬਕਰਮਜੀਤ ਬਕਰਮੀ ਨੇ ਸ਼ੁਰੂ ਕਰਵਾਇਆ। ਬਕਰਮਾਜੀਤ ਬਾਰੇ ਆਖਿਆ ਜਾਂਦਾ ਏ ਕਿ ਉਹ ਹਿੰਦੁਸਤਾਨ ਦੇ ਇਲਾਕੇ ਅਜਾਣ ਦਾ ਬਾਦਸ਼ਾਹ ਸੀ ਤੇ ਬਾਜ਼ ਰਵਾਇਤ ਦੇ ਮੁਤਾਬਕ ਪਾਕਿਸਤਾਨ ਦੇ ਇਲਾਕੇ ਡੇਰਾ ਗਾਜ਼ੀ ਖਾਨ ਦੇ ਵਿੱਚ ਪੈਦਾ ਹੋਇਆ। ਜੇ ਅਸੀਂ ਇਹਨੂੰ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਵੇਖੀਏ ਤੇ ਦੇਸੀ ਕੈਲੰਡਰ 14 ਮਾਰਚ ਤੋਂ ਸ਼ੁਰੂ ਹੁੰਦਾ ਏ। ਬਕਰਮੀ ਕੈਲੰਡਰ ਦਾ ਪਹਿਲਾ ਮਹੀਨਾ ਚੇਤ, ਫਿਰ ਵਿਸਾਖ ਤੇ ਇਸੇ ਤਰ੍ਹਾਂ ਜੇਠ, ਹਾੜ, ਸੌਣ, ਭਾਦੋਂ, ਅੱਸੂ, ਕੱਤੇ, ਮਾਘ, ਪੋਹ ਤੇ ਫੱਗਣ ਨੇ। 365 ਦਿਨਾਂ ਦੇ ਇਸ ਕੈਲੰਡਰ ਦੇ ਵਿੱਚ 9 ਮਹੀਨੇ 30 ਦਿਨਾਂ ਦੇ ਨੇ ਤੇ 1 ਮਹੀਨਾ ਵਿਸਾਖ 31 ਦਿਨ ਦਾ ਹੁੰਦਾ ਏ। 2 ਮਹੀਨੇ ਜੇਠ ਤੇ ਹਾੜ 32 ਦਿਨ ਦੇ ਹੁੰਦੇ ਨੇ। ਜਦੋਂ ਨਵਾਂ ਦੇਸੀ ਸਾਲ ਸ਼ੁਰੂ ਹੁੰਦਾ ਏ ਉਦੋਂ ਫੁੱਲਾਂ ਦੀ ਰੁੱਤ ਹੁੰਦੀ ਏ, ਕਣਕ ਦਾ ਦਾਣਾ ਪੱਕਣਾ ਸ਼ੁਰੂ ਹੋ ਜਾਂਦਾ ਏ। ਕੈਲੰਡਰ ਭਾਵੇਂ ਕੋਈ ਵੀ ਹੋਵੇ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੇਲੇ ਦੀ ਬੜੀ ਅਹਿਮੀਅਤ ਹੁੰਦੀ ਏ। ਇਸ ਲਈ ਜਦੋਂ ਇਨਸਾਨ ਨੂੰ ਟਾਈਮ ਦੀ ਕਦਰ ਦਾ ਪਤਾ ਲੱਗਿਆ ਤੇ ਉਹਨੇ ਵੇਲੇ ਦੀ ਵੰਡ ਕੱਢ ਲਈ। ਦਿਨਾਂ ਨੂੰ ਗਿਣ ਕੇ ਮਹੀਨੇ ਬਣਾ ਲਏ ਤੇ ਮਹੀਨਿਆਂ ਨੂੰ ਗਿਣ ਕੇ ਸਾਲ ਬਣਾ ਲਏ। ਤੇ ਜਦੋਂ ਇਨਸਾਨ ਨੇ ਵੇਲੇ ਦੀ ਥੋੜੀ ਹੋਰ ਕਦਰ ਮਹਿਸੂਸ ਕੀਤੀ ਤੇ ਦਿਨਾਂ ਦੀ ਵੰਡ ਕੱਢ ਕੇ ਘੰਟੇ ਬਣਾ ਲਏ, ਮਿੰਟ ਬਣਾ ਲਏ, ਸਕਿੰਟ ਬਣਾ ਲਏ। ਬਲਕਿ ਹੁਣ ਤੇ ਵੇਲੇ ਦੀ ਲੋੜ ਇੰਨੀ ਵੱਧ ਗਈ ਏ ਕਿ ਇਨਸਾਨ ਨੇ ਮਾਈਕਰੋ ਤੇ ਨੈਨੋ ਸੈਕਿੰਡ ਵੀ ਬਣਾ ਲਏ ਨੇ। ਹੁਣ ਮੁੜਦੇ ਹਾਂ ਅਸੀਂ ਆਪਣੇ ਟਾਪਿਕ ਵੱਲ। ਸਵਾਲ ਇਹ ਪੈਦਾ ਹੁੰਦਾ ਏ ਕਿ ਇਹ ਕੈਲੰਡਰ ਬਣਿਆ ਕਿਸ ਤਰ੍ਹਾਂ। ਦੁਨੀਆ ਦੇ ਵਿੱਚ ਜਿੰਨੇ ਵੀ ਕੈਲੰਡਰ ਬਣੇ ਉਹ ਸੂਰਜ ਚੰਦ ਦੇ ਚੱਕਰ, ਦਿਨਾਂ ਦੇ ਘਾਟੇ ਵਾਧੇ, ਸੂਰਜ ਨਿਕਲਣ ਤੇ ਡੁੱਬਣ ਨੂੰ ਮੁੱਖ ਰੱਖਦਿਆਂ ਹੋਇਆਂ ਬਣਾਏ ਗਏ। ਸਾਡੇ ਦੇਸੀ ਕੈਲੰਡਰ ਦਾ ਇੱਕ ਹੋਰ ਵੀ ਇਜਾਜ਼ ਏ ਕਿ ਇਹ ਕੈਲੰਡਰ ਸਾਡੇ ਇਸ ਇਲਾਕੇ ਦੇ ਸਭ ਤੋਂ ਪੁਰਾਣੇ ਤੇ ਹਾਲੇ ਤੱਕ ਬਿਲਕੁਲ ਠੀਕ ਵਰਤਨ ਜਾਣ ਵਾਲੇ ਕੈਲੰਡਰਾਂ ਦੇ ਵਿੱਚ ਸ਼ਾਮਲ ਏ। ਹਾਲੇ ਵੀ ਪਿੰਡਾਂ ਥਾਵਾਂ ਵਿੱਚ ਫਸਲਾਂ ਦੀ ਕਟਾਈ, ਉਰਸ, ਮੇਲੇ, ਸ਼ਾਦੀ ਵਿਆਹ ਦੇ ਦਿਨ ਦੇਸੀ ਕੈਲੰਡਰ ਦੇ ਹਿਸਾਬ ਦੇ ਨਾਲ ਰੱਖੇ ਜਾਂਦੇ ਨੇ। ਅਖਬਾਰਾਂ ਦੇ ਵਿੱਚ ਅੱਜ ਵੀ ਅੰਗਰੇਜ਼ੀ ਤੇ ਇਸਲਾਮੀ ਤਾਰੀਖਾਂ ਦੇ ਨਾਲ-ਨਾਲ ਦੇਸੀ ਕੈਲੰਡਰ ਦੀ ਤਾਰੀਖ ਵੀ ਲਿਖੀ ਜਾਂਦੀ ਏ। ਬਲਕਿ ਹਾਲੇ ਵੀ ਮੌਸਮਾਂ ਦੇ ਬਦਲਣ, ਰੁੱਤਾਂ ਦੇ ਆਉਣ ਦਾ ਹਿਸਾਬ ਦੇਸੀ ਕੈਲੰਡਰ ਦੇ ਨਾਲ ਹੀ ਰੱਖਿਆ ਜਾਂਦਾ ਏ। ਜੇ ਤੁਸੀਂ ਕਿਸੇ ਵਡੇਰੀ ਉਮਰ ਦੇ ਬੰਦੇ ਕੋਲੋਂ ਉਹਦੀ ਉਮਰ ਪੁੱਛੋ ਤੇ ਉਹ ਤੁਹਾਨੂੰ ਦੇਸੀ ਮਹੀਨਿਆਂ ਦੇ ਵਿੱਚ ਹੀ ਦੱਸੇਗਾ। ਹੁਣ ਅਸੀਂ ਗੱਲ ਕਰਾਂਗੇ ਦੇਸੀ ਮਹੀਨਿਆਂ ਦੇ ਨਾਵਾਂ ਬਾਰੇ ਤੇ ਅੰਗਰੇਜ਼ੀ ਮਹੀਨੇ ਦੇ ਹਿਸਾਬ ਦੇ ਨਾਲ ਇਹ ਕਦੋਂ ਤੋਂ ਸ਼ੁਰੂ ਹੁੰਦੇ ਨੇ। ਵਿਸਾਖ ਅੰਗਰੇਜ਼ੀ ਮਹੀਨੇ ਦੇ ਮੁਤਾਬਕ 13 ਅਪ੍ਰੈਲ ਤੋਂ 14 ਮਈ ਤੱਕ ਏ। ਦੂਜਾ ਜੇਠ ਜਿਹੜਾ 15 ਮਈ ਤੋਂ 14 ਜੂਨ ਤੱਕ ਹੁੰਦਾ ਏ। ਤੀਜਾ ਮਹੀਨਾ ਹਾੜ ਏ 15 ਜੂਨ ਤੋਂ 15 ਜੁਲਾਈ ਤੱਕ। ਚੌਥਾ ਸੌਣ ਦਾ ਮਹੀਨਾ 16 ਜੁਲਾਈ ਤੋਂ 15 ਅਗਸਤ ਤੱਕ। ਪੰਜਵਾਂ ਮਹੀਨਾ ਭਾਦੋਂ ਜਿਹੜਾ 16 ਅਗਸਤ ਤੋਂ 14 ਸਤੰਬਰ ਤੱਕ ਰਹਿੰਦਾ ਏ। ਛੇਵਾਂ ਮਹੀਨਾ ਅੱਸੂ 15 ਸਤੰਬਰ ਤੋਂ 14 ਅਕਤੂਬਰ ਤੱਕ। ਸੱਤਵਾਂ ਕਾਤਕ 15 ਅਕਤੂਬਰ ਤੋਂ 13 ਨਵੰਬਰ ਤੱਕ। ਅੱਠਵਾਂ ਮਹੀਨਾ ਮੱਘਰ ਏ ਜਿਹੜਾ 14 ਨਵੰਬਰ ਤੋਂ ਸ਼ੁਰੂ ਹੁੰਦਾ ਏ ਤੇ 13 ਦਸੰਬਰ ਤੱਕ ਰਹਿੰਦਾ ਏ। ਨੌਵਾਂ ਮਹੀਨਾ ਪੋਹ ਏ ਜਿਹੜਾ 14 ਦਸੰਬਰ ਤੋਂ 12 ਜਨਵਰੀ ਤੱਕ ਦਾ ਏ। 10ਵਾਂ ਮਾਘ ਜਿਹੜਾ 13 ਜਨਵਰੀ ਤੋਂ ਸ਼ੁਰੂ ਹੁੰਦਾ ਏ ਤੇ 11 ਫਰਵਰੀ ਤੱਕ ਰਹਿੰਦਾ ਏ। 11ਵਾਂ ਫੱਗਣ 13 ਜਨਵਰੀ ਤੋਂ 11 ਫਰਵਰੀ ਤੱਕ ਤੇ ਚੇਤ 14 ਮਾਰਚ ਤੋਂ 13 ਅਪ੍ਰੈਲ ਤੱਕ ਰਹਿੰਦਾ ਏ। ਹੁਣ ਥੋੜੀ ਜੀ ਗੱਲ ਕਰਾਂਗੇ ਪੰਜਾਬੀ ਵੇਲਿਆਂ ਦੇ ਹਵਾਲੇ ਦੇ ਨਾਲ। ਪੰਜਾਬੀ ਕੈਲੰਡਰ ਦੇ ਹਿਸਾਬ ਦੇ ਨਾਲ ਇੱਕ ਦਿਨ ਵਿੱਚ 8 ਪਹਿਰ ਹੁੰਦੇ ਨੇ ਤੇ ਹਰ ਪਹਿਰ 3 ਘੰਟਿਆਂ ਦਾ ਹੁੰਦਾ ਏ। ਪਹਿਲਾ ਪਹਿਰ ਧੰਮੀ ਵੇਲਾ ਜਿਹੜਾ ਸਵੇਰ 6 ਵਜੇ ਤੋਂ ਲੈ ਕੇ 9 ਵਜੇ ਤੱਕ ਰਹਿੰਦਾ ਏ। ਦੁਪਹਿਰ ਵੇਲਾ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੁੰਦਾ ਏ। ਪੇਸ਼ੀ ਵੇਲਾ ਦੁਪਹਿਰੀ 12 ਵਜੇ ਤੋਂ ਲੈ ਕੇ ਦਿਨੇ 3 ਵਜੇ ਤੱਕ ਰਹਿੰਦਾ ਏ। ਡਿਗਰ ਵੇਲਾ 3 ਵਜੇ ਤੋਂ ਸ਼ਾਮੀ 6 ਵਜੇ ਤੱਕ। ਨਮਾਸ਼ੀ ਵੇਲਾ ਸ਼ਾਮੀ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਰਹਿੰਦਾ ਏ। ਕਫਤਾਂ ਵੇਲਾ ਰਾਤ 9 ਵਜੇ ਤੋਂ ਰਾਤ 12 ਵਜੇ ਤੱਕ ਰਹਿੰਦਾ ਏ। ਅੱਧ ਰਾਤ ਵੇਲਾ ਰਾਤ 12 ਵਜੇ ਤੋਂ ਲੈ ਕੇ 3 ਵਜੇ ਤੱਕ ਨੂੰ ਕਹਿੰਦੇ ਨੇ ਤੇ ਸਰਗੀ ਵੇਲਾ ਜਾਂ ਅਸਵਰ ਸਵੇਰੇ 3 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਰਹਿੰਦਾ ਏ। ਇਹ ਸੀ ਸਾਡੀ ਅੱਜ ਦੀ ਗੱਲਬਾਤ ਪੰਜਾਬੀ ਮਹੀਨਿਆਂ ਤੇ ਵੇਲਿਆਂ ਦੇ ਬਾਰੇ। ਆਪਣੀ ਰਾਏ ਜ਼ਰੂਰ ਕਮੈਂਟਸ ਦੇ ਵਿੱਚ ਦੇਣਾ।